ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵਿਅਰਸ 14 ਮਈ ਨੂੰ ਸਰਹੰਦ ਫਤਿਹ ਦਿਵਸ ਫਤਿਹਗੜ੍ਹ ਸਾਹਿਬ ਵਿਖੇ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਸਰਹੰਦ ਫਤਿਹ ਦਿਵਸ ਮੌਕੇ ਸਿੱਖ ਇਤਿਹਾਸ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਤਾਂ ਇਹ ਲਹੂ ਭਿੱਜਿਆ ਕਾਂਡ ਸਾਡੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ, ਕਿਉਂਕਿ ਸਰਹੰਦ ਦੀਵਾਰ ਦੇ ਨਾਲ ਸਿੱਖ ਇਤਿਹਾਸ ਦਾ ਸੰਬੰਧ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਕਰਨ ਦੇ ਨਾਲ ਜੁੜਿਆ ਹੋਇਆ ਹੈ। ਵਿਊਅਰਸ, ਜਦੋਂ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਤੋਂ ਦੱਖਣ ਵੱਲ ਗਏ ਤਾਂ ਉਹਨਾਂ ਦੀ ਮੁਲਾਕਾਤ ਮਾਧੋ ਦਾਸ ਵਿਰਾਗੀ ਨਾਲ ਹੋਈ। 1708 ਵਿੱਚ ਮਾਧੋ ਦਾਸ ਵਿਰਾਗੀ ਸਿੰਘ ਸੱਜ ਕੇ ਬੰਦਾ ਸਿੰਘ ਬਹਾਦਰ ਬਣੇ ਅਤੇ 1710 ਵਿੱਚ ਉਹਨਾਂ ਨੇ ਸਰਹੰਦ ਨੂੰ ਫਤਿਹ ਕੀਤਾ ਅਤੇ ਖਾਲਸਾ ਰਾਜ ਸਥਾਪਿਤ ਕੀਤਾ। ਸੋ ਦਰਸ਼ਕੋ, ਅੱਜ ਅਸੀਂ ਸਰਹੰਦ ਫਤਿਹ ਦਿਵਸ, ਖਾਲਸਾ ਰਾਜ ਦੀਆਂ ਖੂਬੀਆਂ ਅਤੇ ਸਿੱਖ ਕੌਮ ਨੇ ਆਪਣੇ ਰਾਜ ਨੂੰ ਕਿਵੇਂ ਗਵਾਇਆ ਅਤੇ ਅੱਜ ਅਸੀਂ ਕਿੱਥੇ ਖੜੇ ਹਾਂ, ਇਹਨਾਂ ਕੁਝ ਪੁਆਇੰਟਸ ਤੇ ਅਤੇ ਹੋਰ ਵੀ ਮੁੱਦਿਆਂ ਤੇ ਵਿਸ਼ੇਸ਼ ਗੱਲਬਾਤ ਕਰ ਰਹੇ ਹਾਂ ਦਲ ਖਾਲਸਾ ਜਥੇਬੰਦੀ ਦੇ ਜਨਰਲ ਸਕੱਤਰ ਸਰਦਾਰ ਸਰਬਜੀਤ ਸਿੰਘ ਕੁਮਾਨ ਜੀ ਨਾਲ, ਜਿਹੜੇ ਕਿ ਇਸ ਵੇਲੇ ਅੰਮ੍ਰਿਤਸਰ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਜਿਸ ਤਰ੍ਹਾਂ ਅੱਜ ਪੰਜਾਬ ਦੇ ਵਿੱਚ 14 ਮਈ ਦੀ ਸਵੇਰ ਹੈ, 14 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਫਤਿਹ ਕੀਤਾ ਸੀ। ਇਸ ਸਰਹੰਦ ਫਤਿਹ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ? ਅੱਜ ਦਾ ਦਿਨ ਸਾਡੇ ਇਤਿਹਾਸ ਦਾ ਉਹ ਸ਼ਾਨਦਾਰ ਦਿਨ ਵਾ ਜੀ, ਜਿਹਦੇ ਉੱਤੇ ਸਾਡੀਆਂ ਜਿਹੜੀਆਂ ਨਸਲਾਂ ਅਗਲੀਆਂ ਪੁਸ਼ਤਾਂ ਤੱਕ ਅਸੀਂ ਮਾਣ ਕਰਨਾ, ਫਖਰ ਕਰਨਾ। ਤੇ ਇਸ ਦਿਨ ਅਸੀਂ ਪਹਿਲਾ ਜਿਹੜਾ ਖਾਲਸਾ ਰਾਜ ਆ ਉਹਦਾ ਮੁੱਢ ਬੰਨਿਆ ਸੀ ਔਰ ਸਾਡੇ ਪੁਰਖਿਆਂ ਨੇ, ਸਾਡੇ ਬਜ਼ੁਰਗ ਨੇ ਖਾਲਸਾ ਦੀ ਸ਼ਾਨ ਆ ਜਿਹੜੀ ਉਹਦਾ ਜਿਹੜਾ ਮਾਡਲ ਆ, ਜਿਹੜਾ ਸਾਡਾ ਗੁਰਮਤ ਅਨੁਸਾਰ ਰਾਜ ਦਾ ਮਾਡਲ ਆ ਜਿਹੜਾ ਉਹ ਇੱਥੇ ਪਹਿਲੀ ਵਾਰ ਲਾਗੂ ਹੋਇਆ। ਜਿਸ ਤੋਂ ਜਿਹੜਾ ਹੈਗਾ ਪ੍ਰੇਰਨਾ ਲੈ ਕੇ ਹੁਣ ਤੱਕ ਜਦੋਂ ਵੀ ਕੋਈ ਰਾਜ ਦੀ ਗੱਲ ਚੱਲਦੀ ਹੈ, ਖਾਲਸਾ ਰਾਜ ਦੀ ਗੱਲ ਚੱਲਦੀ ਹੈ, ਤੇ ਉਹ ਫਿਰ ਉਹਨਾਂ ਸ਼ਹੀਦੀਆਂ ਨੂੰ, ਉਹਨਾਂ ਜਿਹੜੀਆਂ ਤਲਵਾਰਾਂ ਚੱਲੀਆਂ ਉਸ ਟਾਈਮ, ਉਹ ਸਾਨੂੰ ਸਾਰੀਆਂ ਪ੍ਰੇਰਨਾ ਦਿੰਦੀਆਂ ਨੇ ਤੇ ਸਾਨੂੰ ਸਾਡੇ ਇਤਿਹਾਸ ਦੇ ਨਾਲ ਜੋੜਦੀਆਂ ਨੇ। ਖਾਸ ਤੌਰ ਦੇ ਉੱਤੇ ਅਸੀਂ ਜਦੋਂ ਇਹ ਦੇਖਦੇ ਹਾਂ ਕਿ ਜਿਹੜਾ ਸਰਹੰਦ ਦੀ ਫਤਿਹ ਆ ਉਹ ਕੇਵਲ ਉਹਨਾਂ ਦੁਸ਼ਟਾਂ ਪਾਪੀਆਂ ਨੂੰ ਸਜ਼ਾ ਦੇਣ ਤੱਕ ਸੀਮਿਤ ਨਹੀਂ ਰਹਿ ਗਈ ਜਿਨ੍ਹਾਂ ਨੇ ਖਾਲਸੇ ਦੇ ਨਾਲ ਧਰੋਹ ਕਮਾਇਆ ਸੀ ਜਾਂ ਸਿੱਖਾਂ ਉੱਤੇ ਜ਼ੁਲਮ ਕੀਤੇ ਸੀ ਜਾਂ ਗੁਰੂ ਸਾਹਿਬਾਨ ਦੇ ਪਰਿਵਾਰ ਤੇ ਜ਼ੁਲਮ ਕੀਤੇ ਸੀ। ਇਹਦਾ ਜਿਹੜਾ ਅਗਲਾ ਪੱਖ ਵਾ ਉਦੋਂ ਵੀ ਮਹਾਨ ਆ ਕਿ ਬੇਸ਼ੱਕ ਦੀ ਇਹ ਸਮਝਿਆ ਜਾਂਦਾ ਕਿ ਲਓ ਜੀ ਇਹ ਤਾਂ ਮੁਸਲਮਾਨ ਸੀਗੇ, ਸੂਬਾ ਸਰਹੰਦ ਹੋਣੀ ਜਾਂ ਹੋਰ, ਪਰ ਆਪਾਂ ਦੇਖਿਆ ਕਿ ਖਾਲਸੇ ਨੇ ਸਰਹੰਦ ਦੀ ਫਤਿਹ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਜੋ ਉੱਥੇ ਮਾਡਲ ਲਾਗੂ ਕੀਤਾ, ਉਹ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਮੁਸਲਮਾਨਾਂ ਨੇ ਵੀ ਇਸਲਾਮ ਨੂੰ ਛੱਡ ਕੇ ਸਿੱਖ ਧਰਮ ਧਾਰਨ ਕੀਤਾ। ਮੈਂ 2 ਦਿਨ ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਸੰਬੰਧਿਤ ਜਿੰਨੀਆਂ ਕਿਤਾਬਾਂ ਨੇ ਪੜ੍ਹ ਰਿਹਾ ਸੀ ਔਰ ਬਾਰ-ਬਾਰ ਸਾਰੀਆਂ ਕਿਤਾਬਾਂ ਦੇ ਵਿੱਚ ਇਤਿਹਾਸਕ ਤੌਰ ਦੇ ਉੱਤੇ ਜਿਹੜੇ ਮੰਨੇ ਪ੍ਰਮੰਨੇ ਇਤਿਹਾਸਕਾਰ ਨੇ ਉਹਨਾਂ ਦੇ ਹਵਾਲੇ ਜਿਹੜੇ ਮੈਂ ਜਦੋਂ ਪੜ੍ਹਦਾ ਸੀਗਾ, ਮਨ ਨੂੰ ਬੜੀ ਖੁਸ਼ੀ ਹੋ ਰਹੀ ਸੀ ਕਿ ਸਾਡੇ ਪੁਰਖਿਆਂ ਨੇ ਕੋਈ ਜ਼ੋਰ ਜ਼ਬਰ ਜ਼ੁਲਮ ਨਾਲ ਕਿਸੇ ਨੂੰ ਜਿਹੜਾ ਨਹੀਂ, ਉਹਨਾਂ ਨੇ ਪ੍ਰੇਰਨਾ ਇਹੋ ਜਿਹੀ ਦਿੱਤੀ, ਇਹੋ ਜਿਹਾ ਮਾਡਲ ਲਾਗੂ ਕੀਤਾ ਕਿ ਦੂਜੇ ਧਰਮਾਂ ਦੇ ਲੋਕਾਂ ਨੇ ਸਿੱਖੀ ਧਾਰਨ ਕੀਤੀ। ਉਹ ਅਸੀਂ ਇਕੱਲੇ ਸਿਰ ਲਾਉਣ ਵਾਲਾ ਕੰਮ ਨਹੀਂ ਜਾਣਦੇ ਵੀ ਦੁਸ਼ਟ ਨੇ ਸਾਡੇ ਨਾਲ ਧੱਕਾ ਕੀਤਾ ਤੇ ਅਸੀਂ ਸਿਰ ਲਾਤਾ, ਅਸੀਂ ਦਿਲ ਜਿੱਤਣੇ ਵੀ ਜਾਣਦੇ ਹਾਂ। ਇਹ ਜਿਹੜਾ ਸਰਹੰਦ ਦੀ ਫਤਿਹ ਮੌਕੇ ਅਸੀਂ ਸੰਦੇਸ਼ ਜਿਹੜਾ ਹੈਗਾ ਇਸ ਜੰਗ ਦੀ ਜਿੱਤ ਵਿੱਚੋਂ ਦੇਖ ਰਹੇ ਹਾਂ। ਜੀ ਬਿਲਕੁਲ। ਤੇ ਵੀਰ ਜੀ, 1710 ਤੋਂ ਖਾਲਸਾ ਰਾਜ ਸ਼ੁਰੂ ਹੋਇਆ, ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਖਾਲਸਾ ਰਾਜ ਜਿਹੜਾ ਬੇਘਰ ਹੋ ਗਿਆ। ਅਸੀਂ ਇਹਨਾਂ ਸਾਲਾਂ ਦੇ ਵਿੱਚ ਬੜੇ ਜ਼ਲੀਲ ਹੋਏ ਆ, ਨਸਲਕੁਸ਼ੀਆਂ ਵੇਖੀਆਂ ਨੇ, ਐਂਡ ਜਿਸ ਤਰ੍ਹਾਂ ਸਿੱਖ ਕੌਮ ਨੇ ਕਿਸ ਤਰ੍ਹਾਂ ਆਪਣਾ ਰਾਜ ਗਵਾਇਆ, ਇਸ ਵੇਲੇ ਅਸੀਂ ਕਿੱਥੇ ਖੜੇ ਹਾਂ, ਇਸ ਹਾਲਾਤ ਦੇ ਵਿੱਚ ਅਸੀਂ ਕਿਵੇਂ ਆਏ, ਇਸ ਬਾਰੇ ਵੀ ਸਾਡੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰੋ। ਹਾਂ, ਇਹ ਗੱਲ ਸਾਡੀ ਚਿੰਤਾ ਦਾ ਵਿਸ਼ਾ ਹੋਣੀ ਚਾਹੀਦੀ ਆ ਔਰ ਤੇ ਚਿੰਤਨ ਵੀ ਹੋਣਾ ਚਾਹੀਦਾ ਹੈ ਜੀ ਕਿ ਜਿਹੜੀ ਸਿੱਖੀ ਸਪਿਰਿਟ, ਜਿਹੜੀ ਭਾਵਨਾ ਸਾਨੂੰ ਕਲਗੀਧਰ ਪਾਤਸ਼ਾਹ ਨੇ ਬਖਸ਼ੀ ਔਰ ਜਿਸ ਦੇ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਅਸੀਂ ਖਾਲਸਾ ਰਾਜ ਸਥਾਪਿਤ ਕੀਤਾ ਸੀ, ਉਹ ਮਤਲਬ ਅਗਲੇ 50 ਸਾਲਾਂ ਬਾਅਦ ਹੀ ਅਸੀਂ ਉਹ ਭਾਵਨਾ ਨੂੰ ਸਾਡੇ ਇਤਿਹਾਸ ਦੇ ਵਿੱਚੋਂ ਮਨਫੀ ਹੁੰਦਾ ਦੇਖਿਆ। ਸਿੱਖ ਨਸਲਾਂ ਤੋਂ ਬਾਅਦ ਵਿੱਚ ਉਹ ਘਟੀ ਔਰ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜਕਾਲ ਦੇਖਦੇ ਹਾਂ, ਉਸ ਦੌਰਾਨ ਜਿਹੜਾ ਜਿਹਨੂੰ ਆਪਾਂ ਅੱਜ ਦੇ ਟਰਮੋਲੋਜੀ ਚ ਅੱਜ ਦੀ ਜਿਹੜੀ ਸ਼ਬਦਾਵਲੀ ਆ, ਵਾਇਰਸ ਜਿਹਦਾ ਅੱਜ ਕੱਲ੍ਹ ਕੰਪਿਊਟਰ 'ਚ ਵਾਇਰਸ ਆਉਂਦਾ, ਜਿਹੜਾ ਐਂਟੀ ਸਿੱਖ ਵਾਇਰਸ ਆ ਨਾ ਜੀ,
ਉਹ ਮਿਸਲਾਂ ਦੇ ਦੌਰ ਵਿੱਚ ਦਾਖਲ ਹੋਇਆ ਸਾਡੇ ਧਰਮ ਦੇ ਵਿੱਚ, ਸਾਡੇ ਫਲਸਫੇ ਦੇ ਵਿੱਚ, ਔਰ ਉਹਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦੌਰਾਨ ਹੌਲੀ ਹੌਲੀ ਸਿਰ ਚੱਕਿਆ। ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਇਸ ਧਰਤੀ ਤੋਂ ਸਾਡੇ ਕੋਲੋਂ ਵਿਦਾ ਹੋਏ ਨੇ, ਉਸ ਤੋਂ ਬਾਅਦ ਵਿੱਚ ਉਹ ਵਾਇਰਸ ਪੂਰਾ ਛਾ ਗਿਆ ਔਰ ਸਾਡੇ ਧਰਮ ਦੇ, ਸਾਡੇ ਕੌਮ ਦੇ ਵੱਡੇ ਹਿੱਸਿਆਂ ਨੂੰ ਉਸ ਵਾਇਰਸ ਨੇ ਨੁਕਸਾਨ ਪਹੁੰਚਾਇਆ। ਤੇ ਇਹਦੇ ਬਾਵਜੂਦ, ਐਡਾ ਵੱਡਾ ਨੁਕਸਾਨ ਹੋਣ ਦੇ ਬਾਵਜੂਦ, ਸਾਡਾ ਇਤਿਹਾਸ ਸਾਨੂੰ ਇਹ ਵੀ ਵਾਰ-ਵਾਰ ਚੇਤਨਾ ਦਿੰਦਾ ਕਿ ਖਾਲਸੇ ਦੀ ਸ਼ਾਨ ਨੂੰ ਬਚਾਉਣ ਲਈ, ਖਾਲਸੇ ਦੇ ਰਾਜ ਦੀ ਕਾਇਮੀ ਲਈ ਵਾਰ-ਵਾਰ ਸਿੱਖ ਜਿਹੜੇ ਨੇਗੇ ਉਹ ਯਤਨਸ਼ੀਲ ਰਹੇ ਨੇ। ਅੰਗਰੇਜ਼ ਦੇ ਰਾਜ ਭਾਗ ਦੇ ਦੌਰਾਨ ਜੋ ਕੁਛ ਹੋਇਆ ਸਾਡੇ ਸਾਹਮਣੇ ਆ, ਸਾਡਾ ਮਾਣ ਹੁਣ ਵੀ ਹੈ। ਪਰ ਜਿਹੜਾ ਨੁਕਸਾਨ ਕਰਨ ਵਾਲਾ ਵਾਇਰਸ ਆ ਉਹ ਲਗਾਤਾਰ ਯਤਨਸ਼ੀਲ ਆ ਔਰ ਦਿਨੋਂ ਦਿਨ ਉਹ ਜਿਹੜਾ ਨੁਕਸਾਨ ਸਾਡੀ ਕੌਮ ਦਾ ਹੋ ਰਿਹਾ, ਭਾਵਨਾਤਮਕ ਤੌਰ ਤੇ ਵੀ ਹੋ ਰਿਹਾ, ਸਮਾਜਿਕ ਤੌਰ ਤੇ ਵੀ ਹੋ ਰਿਹਾ। ਸਿੱਖ ਸੱਭਿਆਚਾਰ ਆ ਜਿਹੜਾ ਸਿੱਖੀ ਤੋਂ ਪਰਾਂ ਦਾ ਸੱਭਿਆਚਾਰ ਆ, ਉਹ ਦਿਨੋਂ ਦਿਨ ਸਾਡੇ ਸਮਾਜ ਦੇ ਵਿੱਚ, ਸਿੱਖ ਘਰਾਂ ਦੇ ਵਿੱਚ, ਸਿੱਖ ਪਰਿਵਾਰਾਂ ਦੇ ਵਿੱਚ ਵੱਧਦਾ ਜਾ ਰਿਹਾ। ਜਿਹਦਾ ਰਿਜ਼ਲਟ ਜਿਹੜਾ ਹੈਗਾ, ਅੱਜ ਅਸੀਂ ਬਹੁਤ ਸਾਰੀਆਂ ਗੱਲਾਂ ਵਿੱਚ ਕਹਿੰਦੇ ਆ ਕਿ ਅਸੀਂ ਕੀ ਤੋਂ ਕੀ ਬਣ ਗਏ। ਪਰ ਇਹ ਸਾਰੀਆਂ ਗੱਲਾਂ ਦਾ ਜਿਹੜਾ ਮੁੱਖ ਮੁੱਦਾ ਉਹ ਰਾਜ ਨਾਲ ਆ। ਅੱਜ ਦੀ ਤਰੀਕ ਵਿੱਚ ਇਹ ਗੱਲ ਸਾਰੇ ਦੁਨੀਆ ਨੇ ਮੰਨ ਲਈ ਆ ਕਿ ਧਰਮ, ਕੌਮਾਂ ਦਾ ਸੱਭਿਆਚਾਰ ਉਹ ਬਚਦੇ ਹੁੰਦੇ ਨੇ ਜਿਨ੍ਹਾਂ ਦੇ ਕੋਲੇ ਰਾਜ ਦੀ ਤਾਕਤ ਹੋਵੇ। ਇੱਥੇ ਹਿੰਦੁਸਤਾਨ ਦੇ ਵਿੱਚ ਰਹਿੰਦੇ ਆ ਅਸੀਂ 1947 ਤੋਂ ਖਾਸ ਤੌਰ ਦੇ ਉੱਤੇ ਇੱਕ ਇਹੋ ਜਿਹੇ ਦੁਸ਼ਮਣ ਦੇ ਨਾਲ ਸਾਡਾ ਵਾਹ ਪਿਆ ਜਿਹੜਾ ਇੱਕ ਪਾਸੇ ਸਾਨੂੰ ਕਹਿੰਦਾ ਅਸੀਂ ਸਾਡੇ ਭਰਾ ਹੀ ਆ ਜੀ, ਆਪਾਂ ਤਾਂ ਹਿੰਦੂ ਸਿੱਖ ਭਰਾ ਆ, ਦੂਜੇ ਪਾਸੇ ਸਾਡੇ ਧਰਮ ਨੂੰ, ਸਾਡੀ ਬੋਲੀ ਨੂੰ, ਸਾਡੇ ਸੱਭਿਆਚਾਰ ਨੂੰ, ਸਾਡੇ ਸਾਰੇ ਕਿਸੇ ਨੂੰ ਹੜੱਪ ਜਾਣ ਦੇ ਲਈ, ਆਪ ਦੇ ਵਿੱਚ ਸਮੂਹ ਕੇ ਖਤਮ ਕਰ ਦੇਣ ਦੇ ਲਈ ਲੱਗਿਆ ਹੋਇਆ। ਸੋ ਇਹ ਜਿਹੜਾ ਇੱਕ ਪੂਰੇ ਦਾ ਪੂਰਾ ਫਨੋਮਨਾ, ਪੂਰਾ ਵਰਤਾਰਾ, ਇਹਨੂੰ ਇੱਕ ਦੋ ਲਫ਼ਜ਼ਾਂ ਵਿੱਚ ਸਮੇਟ ਦੇਣ ਦੀ ਇਹ ਗੱਲ ਨਹੀਂ ਹੈਗੀ। ਇਹ ਬੜੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਜਿਹੜਾ ਸਿੱਖ ਸੱਭਿਆਚਾਰ ਆ ਉਹਨੇ ਸਾਡੇ ਮਨਾਂ ਦੇ ਵਿੱਚ, ਸਾਡੇ ਘਰਾਂ ਦੇ ਵਿੱਚ ਇਸ ਤਰੀਕੇ ਨਾਲ ਆਪਦਾ ਥਾਂ ਬਣਾ ਲਿਆ ਵਾ ਕਿ ਜਿਹੜਾ ਹੈਗਾ ਅੱਜ ਅਸੀਂ ਬੜੇ ਬੇਬਸ ਜੇ, ਬੜੇ ਨਿਰਾਸ਼ ਜੇ, ਬੜੇ ਮਾਯੂਸ ਜੇ ਦਿਖਦੇ ਆ। ਪਰ ਇਤਿਹਾਸ ਦੇ ਵਿੱਚ ਕੌਮਾਂ ਦੇ ਉੱਤੇ ਇਹੋ ਜਿਹੇ ਦਿਨ ਆਇਆ ਕਰਦੇ ਨੇ ਕਿ ਕੌਮਾਂ ਇਹੋ ਜਿਹੇ ਦਿਨਾਂ ਦੇ ਵਿੱਚੋਂ ਲੰਘ ਕੇ ਆਪਦੀ ਸ਼ਾਨ ਨੂੰ ਫਿਰ ਗ੍ਰਹਿਣ ਵੀ ਕਰਦੀਆਂ ਰਹੀਆਂ ਨੇ। ਸਾਨੂੰ ਅਕਾਲ ਪੁਰਖ ਵਾਹਿਗੁਰੂ ਉੱਤੇ ਵਿਸ਼ਵਾਸ ਹੈ, ਭਰੋਸਾ ਹੈ, ਪਰ ਸਾਨੂੰ ਇਹ ਵੀ ਪਤਾ, ਜਿਵੇਂ ਬਾਬਰ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਕਿ ਇਹ ਜਿਹੜਾ ਪਰਚੇ ਨੇ ਜਾਂ ਕੱਲੀਆਂ ਅਰਦਾਸਾਂ ਨੇ ਉਹ ਕੰਮ ਨਹੀਂ ਆਉਣੀਆਂ, ਆਪ ਕੁਝ ਕਰਨਾ ਪੈਣਾ। ਅਸੀਂ ਇਹ ਜਾਣਦੇ ਆ ਕਿ ਕੱਲੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਅਖੰਡ ਪਾਠ ਕਰਕੇ ਜਾਂ ਬਾਣੀ ਪੜ੍ਹ ਕੇ ਅਰਦਾਸ ਕਰਨ ਦੇ ਨਾਲ ਦੇ ਸਾਡੇ ਮਸਲੇ ਹੱਲ ਨਹੀਂ ਹੋਣੇ। ਸੋ ਅੱਜ ਅਸੀਂ ਜਿੱਥੇ ਸਰਹੱਦ ਫਤਿਹ ਦੀ ਗੱਲ ਕਰ ਰਹੇ ਆ, ਪ੍ਰੇਰਨਾ ਲੈਣ ਦੀ ਗੱਲ ਕਰਦੇ ਆ ਉਹਨਾਂ ਸ਼ਹੀਦੀਆਂ ਤੋਂ, ਉਹਨਾਂ ਯੋਧਿਆਂ ਤੋਂ, ਉਹਨਾਂ ਖੜਕਦੀਆਂ ਤਲਵਾਰਾਂ ਤੋਂ, ਉਹਨਾਂ ਢਾਲਾਂ ਨੇਜਿਆਂ ਤੋਂ, ਤੇ ਉੱਥੇ ਸਾਨੂੰ ਇਹ ਜਿਹੜਾ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਆ, ਅਸੀਂ ਸਾਰਿਆਂ ਦੇ ਸਾਡਾ ਫਰਜ਼ ਬਣਦਾ ਕਿ ਆਪੋ ਆਪਣੇ ਘਰਾਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ, ਸਮਾਜ ਦੇ ਵਿੱਚ, ਦਫ਼ਤਰਾਂ 'ਚ, ਜਿੱਥੇ ਵੀ ਕਿਤੇ ਅਸੀਂ ਚਾਰ ਸਰੀਰ ਜੁੜੀਏ, ਆਪਸ ਵਿੱਚ ਹੀ ਆਪਦੀ ਕੌਮ ਦੇ ਅੱਜ ਦੇ ਹਾਲਾਤ ਬਾਰੇ, ਆਪਦੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਭਵਿੱਖ ਨੂੰ ਸੋਹਣਾ ਬਣਾਉਣ ਦੇ ਲਈ, ਆਪਦੇ ਰਾਜ ਨੂੰ ਹਾਸਲ ਕਰਨ ਦੇ ਲਈ ਜਿਹੜੀਆਂ ਨੇਗੀਆਂ ਵਿਚਾਰਾਂ ਉਹ ਸਾਂਝੀਆਂ ਕਰੀਏ। ਸ਼ੁਰੂ ਵਿੱਚ ਕੋਈ ਗੱਲ ਜਿਹੜੀ ਹੁੰਦੀ ਆ ਅਸੰਭਵ ਜੀ ਲੱਗਦੀ ਹੁੰਦੀ ਆ ਵੀ ਇੰਝ ਕਿਵੇਂ ਹੋ ਜਾਊਗਾ, ਪਰ ਅੰਤ ਜਿਹੜਾ ਹੁੰਦਾ ਸਵਾਦ ਤਾਂ ਉਸੇ ਗੱਲ ਦਾ ਆਉਂਦਾ ਜਿਹਨੂੰ ਦੁਨੀਆ ਕਵੇ ਇਹ ਹੋ ਨਹੀਂ ਸਕਦੀ, ਤੇ ਸਿੱਖ ਕਰਕੇ ਦਿਖਾ ਜਾਣ। ਜਿਵੇਂ ਕਿ ਬੰਦਾ ਸਿੰਘ ਬਹਾਦਰ ਜਦੋਂ ਤੁਰੇ ਹੋਣਗੇ ਉਦੋਂ ਦੁਨੀਆ ਨੇ ਕਿਹਾ ਹੋਣਾ ਕਿ ਐਡਾ ਵੱਡਾ ਮੁਗਲ ਜਾਂ ਸਲਤਨਤ ਆ, ਦੁਨੀਆ ਦੀ ਸਭ ਤੋਂ ਵਿਸ਼ਾਲ ਸਲਤਨਤ ਵਜੋਂ ਉਹਨਾਂ ਦਿਨਾਂ 'ਚ ਉਹਨੂੰ ਮਾਣ ਹਾਸਲ ਸੀ। ਪਰ ਦਿੱਲੀ ਦੇ ਤਖਤ ਨਾਲ ਟੱਕਰ ਲੈਣ ਲੱਗਿਆ ਗੁਰਾਂ ਦੇ ਖਾਲਸੇ ਨੇ ਜੋ ਇਤਿਹਾਸ ਸਿਰਜਿਆ ਉਹ ਸਾਡੇ ਸਾਹਮਣੇ ਆ। ਸਾਨੂੰ ਵਿਸ਼ਵਾਸ ਕਰਨਾ ਚਾਹੀਦਾ, ਭਰੋਸਾ ਕਰਨਾ ਚਾਹੀਦਾ। ਜੋ ਪੁਰਾਤਨ ਸਿੱਖ ਜੁਝਾਰੂਆਂ ਦਾ ਵਿਸ਼ਵਾਸ ਸੀਗਾ ਕਿ ਦਿੱਲੀ ਤਖਤ ਪਰ ਬਹੇਗੀ ਆਪ ਗੁਰਾਂ ਕੀ ਫੌਜ, ਸਤਤ ਚੁਲੇਗੀ ਸੀਸ ਪਰ ਬੜੀ ਕਰੇਗੀ ਮੌਜ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਤੁਸੀਂ ਗੱਲ ਕੀਤੀ ਕਿ ਕੌਮਾਂ ਕਹਿੰਦੀਆਂ ਨੇ, ਲੋਕ ਵੀ ਕਹਿੰਦੇ ਨੇ ਕਿ ਕੁਝ ਹੋ ਨਹੀਂ ਸਕਦਾ। ਜੇ ਅਸੀਂ ਖਾਲਿਸਤਾਨ ਦੀ ਵੀ ਗੱਲ ਕਰੀਏ, ਕਾਫੀ ਲੋਕ ਖਾਲਿਸਤਾਨ ਦਾ ਨਾਮ ਲੈਣ ਤੋਂ ਵੀ ਡਰਦੇ ਨੇ, ਜਾਂ ਆਜ਼ਾਦ ਦੇਸ਼ ਦੀ ਗੱਲ ਕਰਦੇ, ਜਾਂ ਆਪਣੇ ਖਾਲਸਾ ਰਾਜ ਦੀ ਗੱਲ ਕਰਦੇ ਆ। ਪਰ ਜਿਸ ਤਰ੍ਹਾਂ ਸਰ ਜਾਣਨਾ ਚਾਹਾਂਗੇ ਬੰਦਾ ਸਿੰਘ ਬਹਾਦਰ ਦੀ ਐਸੀ ਕੀ ਸੋਚ ਸੀਗੀ ਕਿ ਜਿਨ੍ਹਾਂ ਨੇ ਉਹਨਾਂ ਨੂੰ ਬਹਾਦਰ ਬਣਾਏ ਰੱਖਿਆ ਤਾਂ ਕਿ ਉਹਨਾਂ ਨੇ ਇੱਕਦਮ ਫਤਿਹ ਦੀ ਸਰਹੰਦ ਤੇ ਇੱਕਦਮ ਆਪਣਾ ਫਤਿਹ ਕੀਤੀ ਹੈ। ਆਲਸੋ ਉਸ ਵੇਲੇ ਰਾਜ ਦੇ ਵਿੱਚ ਐਸੀਆਂ ਕਿਹੜੀਆਂ ਖੂਬੀਆਂ ਸਨ ਜਿਹੜੀਆਂ ਹੋਰ ਹੁਕੂਮਤਾਂ ਦੇ ਵਿੱਚ ਇਸ ਵੇਲੇ ਜਾਂ ਉਸ ਵੇਲੇ ਜ਼ਮਾਨੇ ਦੇ ਵਿੱਚ ਨਹੀਂ ਸਨ? ਸਭ ਤੋਂ ਅਹਿਮ ਜਿਹੜੀ ਗੱਲ ਹੈ ਕਿ ਸਾਡਾ ਜਿਹੜਾ ਰਾਜ ਦਾ ਸਿੱਖ ਸੰਕਲਪ ਆ, ਸਾਨੂੰ ਗੁਰੂ ਸਾਹਿਬਾਨ ਜਾਂ ਸਿੱਖ ਵਿਚਾਰਧਾਰਾ ਕਿਹੋ ਜਿਹਾ ਰਾਜ ਸਿਰਜਣ ਦਾ ਹੁਕਮ ਦਿੰਦੀ ਆ। ਇਹ ਹੁਕਮ ਆ ਕਿਉਂਕਿ ਗੁਰੂ ਸਾਹਿਬ ਸਾਨੂੰ ਹੁਕਮ ਦਿੰਦੇ ਆ।
ਉਹਨੂੰ ਅੱਜ ਵੀ ਅਸੀਂ ਸਮਝਣ ਵਿੱਚ ਜਾਂ ਸਮਝਾਉਣ ਵਿੱਚ ਅਸਫਲ ਵਾਂ। ਸਾਡੇ ਵਿਦਵਾਨਾਂ ਦਾ, ਚਿੰਤਕਾਂ ਦਾ ਇਸ ਪਾਸੇ ਨੂੰ ਧਿਆਨ ਅਜੇ ਤੱਕ ਉਵੇਂ ਨਹੀਂ ਗਿਆ ਜਿਵੇਂ ਜਾਣਾ ਚਾਹੀਦਾ। ਜਦੋਂ ਅਸੀਂ ਰਾਜ ਦੇ ਸਿੱਖ ਸੰਕਲਪ ਦੀ ਗੱਲ ਕਰਦੇ ਹਾਂ ਕਿ ਗੁਰਮਤਿ ਅਨੁਸਾਰ ਰਾਜ ਕਿਹੋ ਜਿਹਾ ਹੋਏ, ਉਹ ਮਾਡਲ ਪਹਿਲੀ ਵਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਲਾਗੂ ਕੀਤਾ, ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਜਿਹੜੀ ਆਪਾਂ ਸਮਝਦੇ ਹਾਂ ਨਾ ਜੀ, ਮੈਂ ਉਹਦੇ ਉੱਤੇ ਬੜਾ ਜ਼ਿੰਮੇਵਾਰੀ ਦੇ ਨਾਲ ਇਹ ਗੱਲ ਕਹਿ ਰਿਹਾ ਕਿ ਸਾਡੇ ਧਰਮ ਦੇ ਵਿੱਚ ਸਭ ਤੋਂ ਪਹਿਲੀ ਗੱਲ ਜਿਹੜੀ ਆਈ ਸੀ ਉਹ ਬ੍ਰਾਹਮਣਵਾਦ ਜਾਂ ਵਿਪਰਵਾਦ ਨੂੰ ਚੈਲੰਜ ਸੀਗਾ ਕਿ ਅਸੀਂ ਇਸ ਚੀਜ਼ ਨੂੰ ਨਹੀਂ ਮੰਨਦੇ। ਹਿੰਦੂ ਧਰਮ ਗ੍ਰੰਥਾਂ, ਹਿੰਦੂ ਰਹੁ ਰੀਤਾਂ, ਹਿੰਦੂ ਦੇਵੀ ਦੇਵਤਾਵਾਦ, ਸਾਰਾ ਕੁਛ। ਔਰ ਉਹਨੂੰ ਐਵੇਂ ਇੱਕ ਇਰੀਟੇਟ ਕਰਨ ਲਈ, ਚੜਾਉਣ ਦੇ ਲਈ ਗੱਲਾਂ ਨੂੰ ਨਹੀਂ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਜਦੋਂ ਸਭ ਤੋਂ ਪਹਿਲੀ ਜਿੱਤ ਹੋਈ ਹੈ ਨਾ ਜੀ, ਤਾਂ ਸਭ ਤੋਂ ਪਹਿਲਾ ਜਿਹੜਾ ਉਸ ਥਾਂ ਦਾ ਸਿੱਖਾਂ ਵੱਲੋਂ ਜਥੇਦਾਰ ਜਾਂ ਜਰਨੈਲ ਜਾਂ ਹਾਕਮ ਥਾਪਿਆ ਗਿਆ, ਉਹ ਉਹਨਾਂ ਜਮਾਤਾਂ ਵਿੱਚੋਂ ਸੀ ਜਿਨ੍ਹਾਂ ਨੂੰ ਬ੍ਰਾਹਮਣਵਾਦ ਦਲਿਤ ਕਹਿੰਦਾ ਸੀ, ਸ਼ੂਦਰ ਕਹਿੰਦਾ ਸੀ, ਪਛੜੇ ਹੋਏ ਕਹਿੰਦਾ ਸੀ, ਹੇਠਾਂ ਲਾ ਕੇ ਜੁੱਤੀ ਤੋਂ ਵੀ ਹੇਠਾਂ ਪਸ਼ੂਆਂ ਨਾਲੋਂ ਭੈੜੀ ਜ਼ਿੰਦਗੀ ਜਿਨ੍ਹਾਂ ਨੂੰ ਜਿਉਣ ਤੇ ਮਜਬੂਰ ਕੀਤਾ ਹੋਇਆ ਸੀ। ਔਰ ਗੁਰੂ ਨਾਨਕ ਸਾਹਿਬ ਜੀ ਦਾ ਇਹ ਸੰਦੇਸ਼ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਲਾਗੂ ਹੋਇਆ ਕਿ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੀ ਸੰਗ ਸਤ ਵੱਡਿਆ ਸੰਘਾ ਰੀਸ, ਮੈਂ ਵੱਡਿਆਂ ਤੋਂ ਕੀ ਲੈਣਾ, ਮੈਨੂੰ ਇਹੀ ਪਿਆਰੇ ਨੇ। ਔਰ ਜਿਨ੍ਹਾਂ ਨੂੰ ਨੀਚ ਕਹਿੰਦਾ ਸੀ ਬ੍ਰਾਹਮਣ, ਉਹਨਾਂ ਨੂੰ ਹਾਕਮ ਬਣਾ ਕੇ ਕਲਗੀਧਰ ਪਾਤਸ਼ਾਹ ਦੇ ਬੱਬਰ ਸ਼ੇਰ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਥੇ ਉਹ ਚੀਜ਼ ਲਾਗੂ ਕੀਤੀ। ਔਰ ਜਿਹੜੀ ਗੱਲ ਦਸ਼ਮੇਸ਼ ਪਾਤਸ਼ਾਹ ਨੇ ਕਿਹਾ ਸੀਗਾ, ਇਨ ਗਰੀਬ ਸਿੰਘਨ ਕੋ ਦਿਉ ਪਾਤਸ਼ਾਹੀ, ਉਹ ਪਾਤਸ਼ਾਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਬਖਸ਼ਿਸ਼ ਹੋਈ ਆ। ਔਰ ਸਭ ਤੋਂ ਪਹਿਲਾਂ ਜਿਹੜਾ ਸੀਗਾ ਹਾਕਮ, ਉਹ ਖਾਲਸੇ ਦਾ ਰਾਜ ਆਇਆ, ਉਹ ਉਹਨਾਂ ਬਰਾਦਰੀਆਂ ਵਿੱਚੋਂ, ਉਹਨਾਂ ਜਾਤਾਂ ਦੇ ਵਿੱਚੋਂ ਸਿੰਘ ਨੂੰ ਥਾਪਿਆ ਗਿਆ ਜਿਹਨੂੰ ਬ੍ਰਾਹਮਣਵਾਦ ਸਭ ਤੋਂ ਨੀਵਾਂ ਮੰਨਦਾ ਸੀ। ਦੂਸਰਾ ਜਿਹੜਾ ਹੈਗਾ, ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ, ਦੋ ਇੱਥੇ ਮੁੱਖ ਜਮਾਤਾਂ ਮੰਨੀਆਂ ਗਈਆਂ, ਇੱਕ ਕਾਸ਼ਤਕਾਰ, ਇੱਕ ਗੈਰ ਕਾਸ਼ਤਕਾਰ ਜਮਾਤ। ਜਿਹੜੀਆਂ ਕਾਸ਼ਤਕਾਰ ਜਮਾਤਾਂ ਸੀਗੀਆਂ, ਜਿਹੜੀਆਂ ਹਲ ਵਾਹੁੰਦੀਆਂ ਸੀ, ਜਿਹੜੀਆਂ ਕਿਸਾਨੀ ਜਮਾਤਾਂ ਜਿਹਨੂੰ ਆਪਾਂ ਕਹਿੰਦੇ ਆ, ਇਹ ਉਸ ਟਾਈਮ ਤੱਕ ਬੜਾ ਜ਼ੁਲਮ ਸਾਰੇ ਸੰਸਾਰ ਦੇ ਵਿੱਚ ਹੀ ਸੀਗਾ ਵੀ ਜਾਗੀਰਦਾਰੀ ਪ੍ਰਣਾਲੀ ਸੀਗੀ। ਔਰ ਜਿਹੜੇ ਜਾਗੀਰਦਾਰ ਹੁੰਦੇ ਸੀ, ਜ਼ਿਮੀਂਦਾਰ ਹੁੰਦੇ ਸੀ, ਉਹ ਹਜ਼ਾਰਾਂ ਏਕੜਾਂ ਦੇ ਮਾਲਕ ਹੁੰਦੇ ਸੀ। ਉਹਨਾਂ ਨੇ ਹਲ, ਜਿਹੜੇ ਵਾਹੁਣ ਵਾਲੇ ਕਿਸਾਨ ਸੀ, ਉਹਨਾਂ ਨੂੰ ਮਜਾਰਿਆਂ ਵਾਂਗੂ ਰੱਖਿਆ ਹੁੰਦਾ ਸੀ। ਧਰਤੀ ਦੇ ਉੱਤੇ ਇਹ ਸਾਡੇ ਅੱਜ ਦੀ ਨੌਜਵਾਨ ਪੀੜ੍ਹੀ ਲਈ ਬੜਾ ਵੱਡਾ ਇੱਕ ਜਿਹੜਾ ਮਾਣ ਵਾਲੀ ਗੱਲ ਹੋਣੀ ਚਾਹੀਦੀ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਕੰਮ ਤੁਸੀਂ ਕੀਤਾ, ਤੁਹਾਡੇ ਵਡੇਰਿਆਂ ਨੇ ਕੀਤਾ, ਸਿੱਖਾਂ ਨੇ ਕੀਤਾ ਹੈ। ਕੀ ਕੀਤਾ ਕਿ ਜ਼ਿਮੀਂਦਾਰੀ ਪ੍ਰਣਾਲੀ ਜਿਹੜੀ ਸੀ, ਜਾਗੀਰਦਾਰੀ ਪ੍ਰਣਾਲੀ ਸੀ ਜਿਹੜੀ, ਉਹ ਖਤਮ ਕੀਤੀ। ਇਹ ਹੁਕਮ ਕੀਤਾ ਗਿਆ ਜਦੋਂ ਖਾਲਸੇ ਦਾ ਰਾਜ ਆਇਆ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ, ਕਿ ਜਿਹੜਾ ਅੱਜ ਤੋਂ ਬਾਅਦ ਜਿਹੜਾ ਹਲ ਵਾਹ ਰਿਹਾ ਨਾ, ਉਹ ਜ਼ਮੀਨ ਦਾ ਮਾਲਕ ਆ। ਜ਼ਿਮੀਂਦਾਰੀ ਪ੍ਰਣਾਲੀ ਜਿਹੜੀ ਆ ਖਤਮ ਕੀਤੀ ਗਈ। ਔਰ ਖਾਲਸੇ ਦਾ ਜਿਹੜਾ ਗੁਰਮਤਿ ਅਨੁਸਾਰੀ ਮਾਡਲ ਆ, ਉਹ ਹਰ ਥਾਂ ਤੇ ਜਦੋਂ ਲਾਗੂ ਹੋਇਆ, ਜਦੋਂ ਰਾਜਧਾਨੀ ਲੋਹਗੜ੍ਹ ਦੇ ਵਿੱਚ ਬੈਠ ਕੇ ਇਹ ਸਾਰੇ ਫੈਸਲੇ ਕੀਤੇ ਗਏ ਨੇ, ਲਾਗੂ ਕੀਤੀਆਂ ਗਈਆਂ ਗੱਲਾਂ, ਉਹਨਾਂ ਦਾ ਜਿਹੜਾ ਨਤੀਜਾ ਉਹ ਇਹ ਸੀ ਕਿ ਹਰ ਉਸ ਧਰਤੀ ਦੇ ਉੱਤੇ ਜਿੱਥੇ ਜਿੱਥੇ ਖਾਲਸੇ ਦਾ ਰਾਜ ਸੀਗਾ, ਜਿਸ ਇਲਾਕੇ ਦਾ ਰਾਜ ਸੀਗਾ, ਹਰ ਸ਼ਖਸ ਨੂੰ ਸਿੱਖ ਧਰਮ ਦੇ ਉੱਤੇ ਮਾਣ ਸੀ। ਔਰ ਹਰ ਬੰਦਾ ਚਾਹੁੰਦਾ ਸੀ ਮੈਂ ਸਿੱਖ ਸਜਾਂ। ਹਜ਼ਾਰਾਂ ਗੈਰ ਸਿੱਖਾਂ ਨੇ ਉਹਨਾਂ ਦਿਨਾਂ ਵਿੱਚ ਸਿੱਖੀ ਨੂੰ ਅਪਣਾਇਆ। ਔਰ ਨਾਨਕ ਨਾਮਲੇਵਾ ਸੰਗਤ ਦੇ ਵਿੱਚ ਵਾਧਾ ਹੋਇਆ, ਕਿਉਂਕਿ ਗੁਰਮਤਿ ਅਨੁਸਾਰੀ ਮਾਡਲ ਦੇ ਵਿੱਚ ਉਹਨਾਂ ਦੀਆਂ ਸਾਰੀਆਂ ਤਸੱਲੀਆਂ, ਸਾਰੀਆਂ ਖੁਸ਼ੀਆਂ ਹੋ ਰਹੀਆਂ ਸੀ। ਅੱਜ ਵੀ ਜੇਕਰ ਉਸੇ ਮਾਡਲ ਨੂੰ ਅਸੀਂ ਦੁਨੀਆ ਦੇ ਸਾਹਮਣੇ ਲੈ ਕੇ ਆਈਏ ਤਾਂ ਦੁਨੀਆ ਦੇ ਸਾਹਮਣੇ ਹਰ ਇੱਕ ਬੰਦਾ, ਹਰ ਇੱਕ ਸ਼ਖਸ, ਗੈਰ ਸਿੱਖ ਹੋਵੇ, ਸਿੱਖ ਹੋਵੇ, ਉਹ ਇਸ ਗੱਲ ਨੂੰ ਮੰਨਣ ਲਈ ਤਿਆਰ ਹੋ ਜਾਏਗਾ ਕਿ ਇਹਦੇ ਨਾਲੋਂ ਬਿਹਤਰ ਕੋਈ ਮਾਡਲ ਹੋਰ ਹੋ ਨਹੀਂ ਸਕਦਾ। ਬਿਲਕੁਲ ਜੀ। ਤੇ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਜਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਦੀ ਸ਼ਖਸੀਅਤ, ਜਿਸ ਤਰ੍ਹਾਂ ਖਾਲਸਾ ਰਾਜ ਅਤੇ ਸਰਹੰਦ ਫਤਿਹ ਦਿਵਸ ਸੰਬੰਧੀ ਬੜੇ ਵਿਚਾਰ ਆਪਣੇ ਸਾਂਝੇ ਕੀਤੇ ਸਾਡੇ ਦਰਸ਼ਕਾਂ ਨਾਲ ਪੂਰੇ ਵੇਰਵੇ ਦੇ ਨਾਲ। ਕਿ ਵੀਰ ਜੀ, ਸਾਡੇ ਕੋਲ ਹੁਣ ਆਲਮੋਸਟ ਲਾਈਕ ਹਾਫ ਟਾਈਮ ਹੋ ਗਿਆ। ਹਾਫ ਟਾਈਮ ਅਸੀਂ ਬਾਕੀ ਹੋਰ ਮੁੱਦਿਆਂ ਦੇ ਉੱਪਰ ਵੀ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਇੱਕ ਪਾਸੇ ਸਾਡੇ ਕੋਲ ਆਪਣਾ ਰਾਜ ਨਹੀਂ ਹੈਗਾ, ਇੱਕ ਤੋਂ ਬਾਅਦ ਇੱਕ ਸਾਡੀ ਨਸਲਕੁਸ਼ੀ ਹੋ ਰਹੀ ਹੈ ਭਾਰਤ ਦੇ ਵਿੱਚ। ਈਵਨ ਵਾਈਡ ਨਾ ਸਾਡੇ ਬੱਚੇ ਕਿਸ ਤਰ੍ਹਾਂ ਡਰੱਗਸ ਦੇ ਹਵਾਲੇ ਦੇ ਨਾਲ, ਨੌਜਵਾਨੀ ਖਤਮ ਹੋ ਰਹੀ ਹੈ, ਡਰੱਗਸ ਦੇ ਵਿੱਚ ਦਲਦਲ ਵਿੱਚ ਫਸੀ ਹੋਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਧਰਮ ਪ੍ਰਚਾਰ ਦੇ ਵਿੱਚ ਬਿਲਕੁਲ ਹੀ ਫੇਲ ਹੋਈ ਹੈ। ਸਾਡੇ ਬੱਚੇ ਨੇ ਉਹ ਸਿੱਖੀ ਤੋਂ ਦੂਰ ਜਾ ਰਹੇ ਨੇ। ਫਿਰ ਵੀ ਜਥੇਦਾਰ ਅਕਾਲ ਤਖਤ ਸਾਹਿਬ ਆਪਣੀ ਸਟੇਟਮੈਂਟ ਦੇ ਵਿੱਚ ਕਹਿੰਦੇ ਨੇ ਕਿ ਹਰ ਇੱਕ ਸਿੱਖ ਪਰਿਵਾਰ ਨੂੰ 4 ਬੱਚੇ ਕਰਨੇ ਚਾਹੀਦੇ ਨੇ। ਇਹ ਕਿਸ ਆਧਾਰ ਤੇ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਕਰਦੇ ਨੇ ਤੁਹਾਡੇ ਖਿਆਲ ਦੇ ਨਾਲ? ਜੀ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਦੋਂ ਦੇਖੋ, ਇਹ ਇੱਕ ਚਿੰਤਾ ਦਾ ਵਿਸ਼ਾ ਤਾਂ ਸਾਡਾ ਹੈਗਾ ਕਿ ਸਾਡੀ ਆਬਾਦੀ ਘਟ ਰਹੀ ਹੈ, ਸਾਨੂੰ ਮਾਰਿਆ ਜਾ ਰਿਹਾ। ਪਰ ਇੰਨੇ ਗੰਭੀਰ ਵਿਸ਼ੇ ਉੱਤੇ ਜਿੰਨੇ ਹਲਕੇ ਫੁਲਕੇ ਤਰੀਕੇ ਦੇ ਨਾਲ ਜਥੇਦਾਰ ਗੁਰਬਚਨ ਸਿੰਘ ਜੀ ਨੇ ਗੱਲ ਤੋਰੀ ਆ, ਉਹ ਕਿਸੇ ਨੂੰ ਵੀ ਜਚੀ ਨਹੀਂ। ਇਹ ਵਿਸ਼ਾ ਇੰਨਾ ਹਲਕਾ ਫੁਲਕਾ ਨਹੀਂ ਹੈਗਾ ਕਿ ਤੁਰੇ ਜਾਂਦਿਆਂ ਕੋਈ ਅਖਬਾਰ ਨੂੰ ਗੱਲ ਕਹਿ ਦੇ। ਇਸ ਵਿਸ਼ੇ ਉੱਤੇ ਸਾਡੀ ਇੱਕ ਨੀਤੀ ਹੋਣੀ ਚਾਹੀਦੀ ਆ ਕਿ ਅਸੀਂ ਕਿਵੇਂ ਆਪਣੀ ਕੌਮ ਦਾ ਵਾਧਾ ਕਰਨਾ। ਦੂਸਰੀ ਜਿਹੜੀ ਗੱਲ ਹੈਗੀ ਆ, ਸਾਨੂੰ ਵਾਧੇ ਦੀ ਲੋੜ ਹੈ, ਪਰ ਨਾਲ ਦੀ ਨਾਲ ਸਾਨੂੰ ਗੁਣਾਂ ਵਾਲੇ ਸਿੱਖਾਂ ਦੀ ਲੋੜ ਹੈ।
ਅਸੀਂ ਉਹਨਾਂ ਲੱਖਾਂ ਕਰੋੜਾਂ ਸਿੱਖਾਂ ਨੂੰ ਕੀ ਕਰਨਾ ਜਿਹੜੇ ਸਿੱਖ ਮਰਿਆਦਾ ਤੋਂ ਕੋੜੇ ਹੋਣ ਅਤੇ ਜਿਨ੍ਹਾਂ ਨੂੰ ਦਿੱਲੀ ਦਰਬਾਰ ਦੀਆਂ ਚੱਪਲੀਆਂ ਛੱਡਣ ਤੋਂ ਵਿਹਲਾ ਮਿਲਦਾ ਹੋਵੇ। ਸਾਨੂੰ ਉਹ ਥੋੜੇ ਜਿਹੇ ਸਿੱਖ ਹੀ ਗੁਰੂ ਸਾਹਿਬ ਨੂੰ ਪ੍ਰਵਾਨ ਹੋਣਗੇ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ ਵਾਲੀ ਗੱਲ ਜਿਹੜੀ ਸਾਨੂੰ ਕਲਗੀਧਰ ਪਾਤਸ਼ਾਹ ਦਾ ਹੁਕਮਨਾਮਾ ਚੋਂ ਪ੍ਰਾਪਤ ਹੁੰਦੀ ਹੈ ਗੱਲ ਕਿ ਉੱਥੇ ਹੁਕਮ ਨੂੰ ਮੰਨਣ ਵਾਲਿਆਂ ਦੀ ਲੋੜ ਹੈ ਜੀ। ਜਦੋਂ ਅਸੀਂ ਇਤਿਹਾਸ ਵਿੱਚ ਨਿਗਾਹ ਮਾਰਦੇ ਹਾਂ ਤਾਂ ਸਾਡੇ ਸਾਹਮਣੇ ਹਜ਼ਾਰਾਂ ਇਹੋ ਜਿਹੀਆਂ ਘਟਨਾਵਾਂ ਨੇ ਜਿੱਥੇ ਗੁਰੂ ਨੇ ਗੁਣਾਂ ਵਾਲੇ ਸਿੱਖਾਂ ਨੂੰ ਪਿਆਰ ਕੀਤਾ, ਗਿਣਤੀ ਦੀ ਗੱਲ ਨਹੀਂ ਕੀਤੀ। ਤੇ ਇਹ ਜਿਹੜਾ ਜਥੇਦਾਰ ਗੋਬਿੰਦ ਸਿੰਘ ਹੁਣਾਂ ਨੇ ਗੱਲ ਕੀਤੀ ਆ ਉਹ ਇੱਕ ਰੂਪ ਵਿੱਚ ਕਿਸੇ ਨੂੰ ਲੱਗ ਸਕਦਾ ਹੋਣਾ ਕਿ ਗੱਲ ਤਾਂ ਠੀਕ ਕਹਿੰਦੇ ਨੇ, ਪਰ ਗੱਲ ਠੀਕ ਹੋਣ ਦੇ ਬਾਵਜੂਦ ਉਹਨੂੰ ਕਹਿਣ ਦਾ ਤਰੀਕਾ, ਉਹਨੂੰ ਸਾਰੀ ਗੱਲ ਨੂੰ ਲੋਕਾਂ ਸਾਹਮਣੇ ਜਿਵੇਂ ਲਿਆਂਦਾ ਗਿਆ ਔਰ ਜਿਵੇਂ ਉਹਦਾ ਪੰਥ ਵਿੱਚੋਂ ਸਿੱਖ ਸੰਗਤ ਵੱਲੋਂ ਵਿਰੋਧ ਹੋਇਆ, ਕਿਉਂਕਿ ਜਿਹੜੇ ਸਾਡੇ ਹਾਲਾਤ ਨੇ ਉਹਦੇ ਵਿੱਚ ਪੰਜਾਬ ਦੀ ਧਰਤੀ ਉੱਤੇ ਅੱਜ ਦੇ ਸਮੇਂ ਦੇ ਵਿੱਚ ਜਿੰਨਾ ਜੀਵਨ ਨੂੰ ਔਖਾ ਕਰ ਦਿੱਤਾ ਗਿਆ, ਜਿਹੜੀਆਂ ਲੋੜਾਂ ਨੇਗੀਆਂ ਉਹ ਪੂਰੀਆਂ ਨਹੀਂ ਹੋ ਰਹੀਆਂ ਔਰ ਵਿਦੇਸ਼ਾਂ ਦੇ ਸਿੱਖਾਂ ਦੇ ਸਾਹਮਣੇ ਇੱਥੋਂ ਕਹਿੰਦੇ ਕਹਾਉਂਦੇ ਜਿਹੜੇ ਪਰਿਵਾਰ ਨੇਗੇ ਉਹਨਾਂ ਨੂੰ ਬੇਨਤੀਆਂ ਕਰਨੀਆਂ ਪੈ ਰਹੀਆਂ ਨੇਗੀਆਂ ਕਿ ਸਾਡੀ ਬਾਂਹ ਫੜੋ। ਇੰਨੀਆਂ ਜ਼ਿਆਦਾ ਗੰਭੀਰ ਇੱਥੇ ਜਿਹੜੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਨੇ। ਆਰਥਿਕ ਮੋਰਚੇ ਉੱਤੇ ਬਿਲਕੁਲ ਘਸਿਆਰਾ ਬਣਾ ਕੇ ਸੁੱਟ ਦਿੱਤਾ ਹੈਗਾ। ਜਿਹੜੀ ਗੱਲ ਬਾਬਾ ਜਰਨੈਲ ਸਿੰਘ ਜੀ ਕਹਿੰਦੇ ਹੁੰਦੇ ਸੀਗੇ ਕਿ ਤੁਹਾਡੇ ਸਾਧਨ ਖੋਹ ਲਏ ਜਾਣੇ ਆ ਔਰ ਸਾਧਨ ਖੋਹੇ ਜਾ ਰਹੇ ਨੇ। ਇਹੋ ਜਿਹੇ ਮਾਹੌਲ ਦੇ ਵਿੱਚ ਇੱਕ ਬਹੁਤ ਪੱਖੀ ਸੋਚ ਵਿਚਾਰ ਤੋਂ ਬਾਅਦ ਨੀਤੀ ਬਣਾਉਣ ਦੀ ਲੋੜ ਆ, ਜਿਹਦੇ ਚੋਂ ਜੇ ਇਹ ਗੱਲ ਕਹੀ ਜਾਵੇ ਤਾਂ ਉਹਦਾ ਕੋਈ ਮਤਲਬ ਹੋਏਗਾ ਕਿ ਹਾਂਜੀ ਬੱਚੇ ਪੈਦਾ ਹੋਣੇ ਚਾਹੀਦੇ ਆ ਵੱਧ। ਪਰ ਜਿਵੇਂ ਇਹ ਗੱਲ ਆਖੀ ਗਈ ਆ ਇਹ ਕਿਸੇ ਨੂੰ ਜਚੀ ਨਹੀਂ, ਕਿਉਂਕਿ ਇੱਕ ਪਾਸੇ ਤਾਂ ਹਿੰਦੁਸਤਾਨ ਦੀ ਹਕੂਮਤ ਜਿਹੜੀ ਹੈਗੀ ਆ, ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਬਲੀਆ ਮੇਟ ਕਰਨ ਦਰਣ ਤੇ ਲੱਗੀ ਹੋਈ ਆ। ਜਥੇਦਾਰ ਸਾਹਿਬ ਕਹਿੰਦੇ ਆ ਜੇ ਹੋਰ ਬੱਚੇ ਹੋ ਜਾਣ ਤੇ ਇੱਥੇ ਇਹ ਗੱਲ ਮੈਂ ਨਾਲ ਦੀ ਨਾਲ ਕਹਿਣੀ ਚਾਹਾਂਗਾ ਕਿ ਜਦੋਂ ਨਾ ਕਿਸੇ ਹੜ੍ਹ ਆ ਜੇ, ਫਲੱਡ ਆ ਜੇ, ਮੈਂ ਆਪਣੇ ਸਰੋਤਿਆਂ ਨਾਲ ਵੀ ਗੱਲ ਸਾਂਝੀ ਕਰਨੀ ਚਾਹਾਂਗਾ ਵੀ ਜਦੋਂ ਕਿਤੇ ਹੜ੍ਹ ਆਉਂਦੇ ਆ, ਫਲੱਡ ਆਉਂਦੇ ਆ ਨਾ, ਜਦੋਂ ਸਾਰਾ ਪਿੰਡ ਭੱਜਦਾ ਬਾਹਰ ਨੂੰ ਭੱਜੋ ਵੀ ਇਹ ਤਾਂ ਬੜਾ ਔਖਾ ਹੋਇਆ ਕੰਮ। ਪਰ ਇੱਕ ਜਿਹੜਾ ਖੇਤਾਂ 'ਚ ਕੰਮ ਕਰ ਰਿਹਾ ਹੁੰਦਾ ਕਿਸਾਨ, ਉਹ ਘਰ ਵੱਲ ਨੂੰ ਭੱਜਾ ਹੁੰਦਾ। ਲੋਕ ਉਹਨੂੰ ਕਹਿ ਰਹੇ ਹੁੰਦੇ ਆ ਵੀ ਪਿੰਡ 'ਚ ਤਾਂ ਪਾਣੀ ਆ ਗਿਆ ਹੈਗਾ, ਮਰ ਜਾਵਾਂਗੇ, ਉੱਥੇ ਛੱਤਾਂ ਡਿੱਗ ਰਹੀਆਂ ਨੇ, ਪਰ ਉਹ ਘਰ 'ਚ ਵੜਦਾ, ਜਿਹੜਾ ਸਿਰ ਤੋਂ ਸਾਫਾ ਹੁੰਦਾ ਉਹ ਲਾਉਂਦਾ ਪਰਨਾ, ਉਹਦੇ ਵਿੱਚ ਭਰੋਲੀ ਦੇ ਵਿੱਚੋਂ 4 ਦਾਣੇ ਕੱਢ ਕੇ 2-4 ਬੁੱਕਾਂ ਭਰ ਕੇ ਬਾਹਰ ਨੂੰ ਭੱਜ ਲੈਂਦਾ। ਉਹਨੂੰ ਇਹ ਹੁੰਦਾ ਉਸ ਟਾਈਮ ਭੈਣ ਜੀ ਕਿ ਇਹ ਜਿਹੜਾ ਹੜ੍ਹ ਵਾ ਇਹਨੇ ਚਲੇ ਜਾਣਾ, ਪਾਣੀ ਨੇ ਉਤਰ ਜਾਣਾ, ਇਹ ਜਿਹੜੇ ਦਾਣੇ ਨੇ ਜਿਹੜੇ ਮੇਰੇ ਬੁੱਕਲ 'ਚ ਨੇ ਇਹ ਬੀਜ ਦਾ ਕੰਮ ਕਰਨਗੇ, ਬੀਜ ਦਾ। ਇਹ ਬੀਜ ਜੇ ਮੇਰੇ ਕੋਲ ਹੋਊਗਾ ਮੈਂ ਦੁਬਾਰਾ ਕਣਕ 1000 ਮਣ ਪੈਦਾ ਕਰ ਲੂੰਗਾ, 1000 ਮਣ ਅਨਾਜ ਪੈਦਾ ਕਰ ਲੂੰਗਾ, ਉਹਦੇ ਚੋਂ ਹੋਰ ਬੀਜ ਨਿਕਲ ਆਊਗਾ। ਪਰ ਜੇ ਮੇਰੇ ਕੋਲ ਇਹ ਬੀਜ ਨਾ ਬਚਿਆ ਤਾਂ ਮੈਂ ਕੁਛ ਨਹੀਂ ਕਰਨ ਜੋਗਾ। ਇਹੀ ਗੱਲ ਅੱਜ ਸਾਡੇ ਸਾਰੇ ਵਿਦਵਾਨਾਂ ਨੂੰ, ਜਥੇਦਾਰਾਂ ਨੂੰ, ਸਾਨੂੰ ਆਮ ਸਿੱਖਾਂ ਨੂੰ, ਸਾਰਿਆਂ ਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਆ, ਧਿਆਨ 'ਚ ਵਸਾਉਣ ਦੀ ਗੱਲ ਆ ਕਿ ਉਹ ਬੀਜ ਬਚਾ ਲਈਏ ਜਿਹੜਾ ਸਿੱਖੀ ਦੀ ਚੜ੍ਹਦੀ ਕਲਾ ਵਾਲਾ। ਸਾਨੂੰ ਬਾਹਲੇ ਸਿੱਖਾਂ ਨਾਲੋਂ, ਜਿਵੇਂ ਸਰਦਾਰ ਕਪੂਰ ਸਿੰਘ ਜੀ ਦੇ ਬੋਲ ਮੈਨੂੰ ਚੇਤੇ ਆ ਰਹੇ ਨੇ ਇੱਥੇ, ਉਹ ਕਹਿੰਦੇ ਜੇ ਧਰਮ ਦਾ ਪੱਲਾ ਛੱਡ ਕੇ ਸਿੱਖੀ ਤੋਂ ਕੋਰੇ ਹੋ ਕੇ ਹਜ਼ਾਰਾਂ ਸਦੀਆਂ ਦੀ ਜਿਉਂਦੇ ਰਹੀਏ ਨਾ, ਉਹ ਜਿਉਣ ਕੋਈ ਜਿਉਣ ਨਹੀਂ। ਪਰ ਜੇਕਰ ਸਾਰੇ ਦੇ ਸਾਰੇ ਸਿੱਖ ਵੀ ਐਂ ਮਰ ਜਾਈਏ ਤੇ ਦੁਨੀਆ ਕਿਆ ਕਰੇ, ਇੱਕ ਕੌਮ ਹੋਈ ਆ 500 ਸਾਲ ਰਹੀ, ਇੱਕ ਵੀ ਬੰਦੇ ਨੇ ਧਰਮ ਨਹੀਂ ਤਿਆਗਿਆ, ਸਿੱਖੀ ਦੀ ਚੜ੍ਹਦੀ ਕਲਾ ਲਈ ਸਾਰੇ ਦੇ ਸਾਰੇ ਮਰ ਗਏ, ਤਾਂ ਇਹ ਸੌਦਾ ਫੇਰ ਵੀ ਖਰਾ। ਸੋ ਆਪਾਂ ਨੂੰ ਇਸ ਗੱਲ ਤੇ ਪਹਿਰਾ ਦੇਣ ਦੀ ਲੋੜ ਆ ਕਿ ਗੁਣਵਾਨ ਬਣੀਏ, ਸਿੱਖੀ ਦੀ ਚੜ੍ਹਦੀ ਕਲਾ ਲਈ ਤਤਪਰ ਰਹੀਏ। ਐਵੇਂ ਨਿੱਕੀਆਂ ਨਿੱਕੀਆਂ ਹਲਕੀਆਂ ਫੁਲਕੀਆਂ ਗੱਲਾਂ 'ਚ ਗੰਭੀਰ ਗੱਲਾਂ ਨੂੰ ਰੋਲ ਦੇਣਾ ਜਥੇਦਾਰ ਸਾਹਿਬ ਦੀ ਚੰਗੀ ਗੱਲ ਨਹੀਂ ਹੈ ਜੀ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਜਿਸ ਤਰ੍ਹਾਂ ਲਾਈਕ ਲਾਸਟ ਵੀਕ ਤੁਹਾਨੂੰ ਅਸੀਂ ਗੱਲਬਾਤ ਕੀਤੀ ਸੀ ਮੋਗਾ ਬੱਸ ਕਾਂਡ ਦੇ ਬਾਰੇ, ਕਿਸ ਤਰ੍ਹਾਂ ਇੱਕ ਬੱਚੀ ਨੂੰ ਉਸ ਵਿੱਚੋਂ ਸਿੱਟ ਕੇ ਮਾਰ ਦਿੱਤਾ ਗਿਆ ਸੀ। ਜਿਸ ਤਰ੍ਹਾਂ ਬਾਦਲ ਸਰਕਾਰ ਨੇ ਤਾਂ ਉਸ ਕੁੜੀ ਦੇ ਪਰਿਵਾਰ ਦੇ ਨਾਲ ਸਮਝੌਤਾ ਕਰ ਲਿੱਤਾ ਹੈ ਤੇ ਇਸ ਪੂਰੀ ਘਟਨਾ ਦੇ ਉੱਪਰ ਠੱਲ ਪਾ ਦਿੱਤੀ ਹੈ। ਉੱਪਰ ਦੀ ਉਹ ਬਾਦਲ ਪਰਿਵਾਰ ਹੈ ਇਹ ਧਾਰਮਿਕ ਸ਼ਸਤਰ ਦਿਖਾ ਕੇ ਲੋਕਾਂ ਦਾ ਧਿਆਨ ਰੇਲ ਇਸ਼ੂ ਤੋਂ ਦੂਸਰੇ ਪਾਸੇ ਲੈ ਕੇ ਜਾਈ ਜਾ ਰਹੇ ਨੇ। ਇਸ ਦੇ ਵਿੱਚ ਜਥੇਦਾਰ ਅਕਾਲ ਤਖਤ ਸਾਹਿਬ ਵੀ ਉਹਨਾਂ ਦੀ ਸਪੋਰਟ ਕਰਦੇ ਨੇ, ਉਹਨਾਂ ਦੇ ਪਰਿਵਾਰ ਦੀ ਤਾਰੀਫ ਕਰਦੇ ਨੇ। ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਜਿਹੜਾ ਹੈਗੀ ਹੈ ਨਾ ਜੀ ਬਾਦਲ ਸਰਕਾਰ ਮੌਜੂਦਾ, ਇਹਦੇ ਸਮੇਂ ਦੇ ਵਿੱਚ ਜੋ ਕੁਛ ਪੰਜਾਬ 'ਚ ਵਾਪਰ ਰਿਹਾ, ਇੱਕ ਅਯੋਗ ਤੇ ਸਭ ਪਾਸਿਓਂ ਮਤਲਬ ਅਸਫਲ ਜਿਹੜੀ ਗੌਰਮੈਂਟ ਆ ਉਹ ਸਾਡੇ ਇਹ ਸਾਹਮਣੇ ਆ। ਪੰਜਾਬ ਦੇ ਲੋਕ ਤਰ੍ਹਾਂ ਕਰਦੇ ਨੇ, ਕਿਸੇ ਵੀ ਵਰਗ ਨੂੰ ਕੋਈ ਤਸੱਲੀ ਨਹੀਂ ਹੈਗੀ ਔਰ ਸਭ ਪਾਸਿਓਂ ਜਿਹੜਾ ਹੈਗਾ ਨਪੀੜੇ ਹੋਏ ਲੋਕ। ਜਦੋਂ ਇਹਦੇ ਵਿਰੁੱਧ ਲੋਕ ਜਦੋਂ ਵੀ ਉੱਠੇ ਨੇਗੇ ਉਦੋਂ ਹੀ ਇਹ ਕੋਈ ਨਾ ਕੋਈ ਡਰਾਮੇਬਾਜ਼ੀ ਜਿਹੜੀ ਕਰ ਲੈਂਦੇ ਨੇ ਔਰ ਉਹਦੇ ਵਿੱਚ ਸਾਡੇ ਸਾਹਮਣੇ ਆ ਕਿ ਜੇਕਰ ਕੋਈ ਇਸ ਦੌਰਾਨ ਕੋਈ ਮੌਤ ਹੋ ਜਾਂਦੀ ਆ, ਕੋਈ ਸ਼ਹੀਦੀ ਹੋ ਜਾਂਦੀ ਆ, ਉਹਨੂੰ ਵੀ ਇਹ ਬੜੇ ਤਰੀਕੇ ਨਾਲ ਸਾਡੇ ਸਾਹਮਣੇ ਸ਼ਹੀਦ ਜਸਪਾਲ ਸਿੰਘ ਦੀ ਵਰਤੀ ਆ, ਸ਼ਹਾਦਤ ਹੋਈ ਆ ਸ਼ਹੀਦ ਜਸਪਾਲ ਸਿੰਘ ਦੀ ਚੌੜ ਸਭਾ ਵਾਲੇ ਦੀ, ਜਾਂ ਉੱਥੇ ਲੁਧਿਆਣੇ ਦਰਸ਼ਨ ਸਿੰਘ ਲਹਾਰੇ ਦੀ ਹੋਈ ਆ। ਉਦੋਂ ਇਹ ਅਕਾਲ ਤਖਤ ਨੂੰ, ਸ਼੍ਰੋਮਣੀ ਕਮੇਟੀ ਨੂੰ, ਸੰਤਾਂ ਮਹਾਂਪੁਰਖਾਂ ਨੂੰ
ਇਹੋ ਜਿਹੀਆਂ ਜਿਹੜੀਆਂ ਧਾਰਮਿਕ ਹਸਤੀਆਂ ਨੇ ਜਾਂ ਸੰਸਥਾਵਾਂ ਨੇ ਉਹਨਾਂ ਨੂੰ ਪੂਰਾ ਵਰਤ ਕੇ ਗੱਲ ਨੂੰ ਠੰਡਾ ਕਰ ਦਿੰਦੇ ਆ। ਇਸ ਵਾਰ ਵੀ ਅਸੀਂ ਫੇਰ ਦੇਖ ਰਹੇ ਹਾਂ ਕਿ ਧਾਰਮਿਕ ਏਜੰਡਾ ਲੈ ਆਏ ਨੇ ਕਿ ਲਓ ਜੀ ਆਪ ਜੀ ਕਲਗੀਧਰ ਪਾਤਸ਼ਾਹ ਦੇ ਜਾਂ ਹੋਰ ਗੁਰੂ ਸਾਹਿਬਾਨ ਦੇ ਸ਼ਾਸਤਰਾਂ ਦੇ ਦਰਸ਼ਨ ਕਰੋ, ਛੱਡੋ ਜੀ ਇਹਨਾਂ ਗੱਲਾਂ ਨੂੰ, ਇਹ ਦੀ ਮੋਗੇ ਵਸਕਾਂਡ ਦੀ ਕਿਹੜੀ ਏਡੀ ਗੱਲ ਆ, ਅਸੀਂ ਐਂ ਕਰ ਦਿਆਂਗੇ ਉਹ ਕਰ ਦਿਆਂਗੇ। ਤੇ ਇਵੇਂ ਹੀ ਇਹ ਜਿਹੜਾ ਅਸੀਂ ਦੇਖਿਆ ਕਿ ਜਸਪਾਲ ਸਿੰਘ ਚੌੜ ਸਦਮਾ ਦੇ ਜਦੋਂ ਸ਼ਹਾਦਤ ਹੋਈ ਆ ਉਹਨਾਂ ਦਿਨਾਂ ਦੇ ਵਿੱਚ ਜਥੇਦਾਰ ਸਾਹਿਬ ਤਾਂ ਤੇ ਹੋਰ ਜਿਹੜੇ ਧਾਰਮਿਕ ਹਸਤੀਆਂ ਸੀ ਉਹ ਤਾਂ ਸਿੱਖਾਂ ਨੂੰ ਠੰਡਾ ਕਰਨ ਤੇ ਲੱਗੇ ਹੋਏ ਸੀ। ਨਾਲ ਦੀ ਨਾਲ ਸਰਕਾਰ ਪੂਰਾ ਦਿਖਾਵਾ ਕਰ ਰਹੀ ਸੀ ਕਿ ਉਹਨਾਂ ਅਫਸਰਾਂ ਤੋਂ ਬਸ ਟੰਗ ਦੇਣਾ ਜੀ, ਸਾਰਿਆਂ ਨੂੰ ਸਜ਼ਾਵਾਂ ਹੋ ਜਾਣੀਆਂ। ਪਰ ਅੱਜ ਸਾਰੇ ਜਾਣਦੇ ਆ ਕਿ ਬਾਦਲ ਸਰਕਾਰ ਦਾ ਇੱਕ ਪੁਰਜਾ ਜਿਹੜਾ ਉਹਨਾਂ ਕਾਤਲਾਂ ਨੂੰ ਬਚਾਉਣ ਲਈ ਤੁਰਿਆ ਹੋਇਆ ਹੈ। ਇਵੇਂ ਹੀ ਜਿਹੜੇ ਮੋਗੇ ਬੱਸ ਸਟੈਂਡ ਦੇ ਵਿੱਚ ਦੋਸ਼ੀ ਨੇ ਉਹਨਾਂ ਦੀ ਤਾਂ ਕਾਰਵਾਈ ਸ਼ੁਰੂ ਵੀ ਕਰਤੀ ਉਹਨਾਂ ਨੇ ਉਹਨਾਂ ਦੇ ਬਚਾਅ ਲਈ। ਸੋ ਇਹ ਜਿਹੜਾ ਨਾਲ ਦੀ ਨਾਲ ਧਾਰਮਿਕ ਮੁੱਦਾ ਛੇੜ ਦੇਣਾ ਇਹ ਇਹਨਾਂ ਦੀ ਇੱਕ ਸ਼ਾਤਰਾਨਾ ਚਾਲਾਂ ਨੇਗੀਆਂ। ਪਰ ਪੰਜਾਬ ਦੇ ਲੋਕ ਇਹੋ ਜਿਹੇ ਗਲੀਗੇੜ ਵਿੱਚ ਫਸ ਚੁੱਕੇ ਨੇ। ਇਹ ਜੇਕਰ ਅਸੀਂ ਵੋਟਤੰਤਰੀ ਹਿਸਾਬ ਨਜ਼ਰੀਏ ਤੋਂ ਨਿਗਾਹ ਮਾਰੀਏ, ਕਾਂਗਰਸ ਨੂੰ ਸਿੱਖ ਵੋਟ ਨਹੀਂ ਪਾ ਸਕਦੇ ਕਿਉਂਕਿ ਜੀ ਉਹਨੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਤੇ ਸਿੱਖਾਂ ਉੱਤੇ ਜ਼ੁਲਮ ਕਰਕੇ ਜੋ ਕੀਤਾ ਉਹ ਸਾਡੇ ਸਾਹਮਣੇ ਹੈ। ਭਾਜਪਾ ਜਿਹੜੀ ਹੈ ਉਹਦੇ ਬਾਰੇ ਸਾਨੂੰ ਸਭ ਨੂੰ ਪਤਾ ਕਿ ਸਾਡੀ ਹੋਂਦ ਹਸਤੀ ਤੋਂ ਸਿੱਖਾਂ ਦੇ ਵੱਖਰੇਪਣ ਤੋਂ ਹੀ ਉਹ ਅਨਕਾਰੀ ਨੇ ਔਰ RSS ਦੀਆਂ ਜਿਹੜੀਆਂ ਸਿੱਖ ਮਾਰੂ ਨੀਤੀਆਂ ਨੇ ਉਹਦੇ ਬਾਰੇ ਅਸੀਂ ਜਾਣਦੇ ਹਾਂ, ਇਸ ਕਰਕੇ ਅਸੀਂ ਉਹਦੀ ਹਮਾਇਤ ਨਹੀਂ ਕਰ ਸਕਦੇ। ਤੇ ਜਿਹੜੇ ਇਹ ਦਲ ਨੇਗੇ ਜਿਹੜੇ ਭਾਰਤੀ ਮੁੱਖ ਧਾਰਾ ਚ ਅਕਾਲੀ ਬਣ ਕੇ ਵਿਚਰਦੇ ਨੇ ਬਾਦਲ ਦੀ ਅਗਵਾਈ ਹੇਠ ਜਾਂ ਹੋਰ, ਇਹਨਾਂ ਬਾਰੇ ਵੀ ਆਪਾਂ ਨੂੰ ਕੋਈ ਭੁਲੇਖਾ ਨਹੀਂ ਹੈਗਾ ਕਿ ਇਹ ਉਹੀ ਸਭ ਕੁਝ ਲਾਗੂ ਕਰਦੇ ਆ ਜਿਹੜਾ ਇੰਡੀਅਨ ਸਟੇਟ ਨੂੰ ਸਿੱਖੀ ਦੇ ਖਿਲਾਫ ਤੇ ਸਿੱਖਾਂ ਦੇ ਖਿਲਾਫ ਚਾਹੀਦਾ। ਸੋ ਇਸ ਟਾਈਮ ਸਿੱਖ ਜਿਹੜਾ ਹੈਗਾ ਉਹ ਕਿਹੜੀ ਸਿਆਸੀ ਧਿਰ ਦਾ ਸਾਥ ਦੇਵੇ, ਕਿਵੇਂ ਦੇਵੇ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇਗੀਆਂ ਸਾਡੇ ਜਿਹੜਾ ਹੈਗਾ ਭਾਈਚਾਰੇ ਨੇ, ਸਾਡੇ ਸਮਾਜ ਨੇ ਉਸ ਲੈਵਲ ਤੇ ਨਹੀਂ ਸੋਚੀਆਂ ਜਿਵੇਂ ਵਿਚਾਰਨ ਦੀ ਲੋੜ ਆ। ਉਹ ਇਹ ਇੱਕ ਇਹੋ ਜਿਹਾ ਵਿਸ਼ਾ ਜਿਹਦੇ ਬਾਰੇ ਸਾਨੂੰ ਵੱਖਰੇ ਤੌਰ ਦੇ ਉੱਤੇ ਲੰਮੀ ਜੋੜੀ ਗੱਲਬਾਤ ਕਰਨੀ ਚਾਹੀਦੀ ਆ ਕਿ ਕੀ ਕੌਮ ਨੂੰ ਸਿੱਧ ਸਿੱਧੀ ਖਾਲਿਸਤਾਨ ਦੀ ਗੱਲ ਤੇ ਹੀ ਪਹਿਰਾ ਦੇਈ ਜਾਣਾ ਚਾਹੀਦਾ ਕਿ ਜਾਂ ਸਾਨੂੰ ਇੱਕ ਇਹੋ ਜਿਹਾ ਵੱਖਰਾ ਦਲ ਬਣਾਉਣਾ ਚਾਹੀਦਾ ਜਿਹੜਾ ਖਾਲਿਸਤਾਨ ਦੀ ਗੱਲ ਬੇਸ਼ੱਕ ਘੱਟ ਕਰੇ ਪਰ ਉਹ ਭਾਰਤੀ ਮੁੱਖ ਧਾਰਾ ਦੇ ਅੰਦਰ ਵਿਚਰਦਿਆਂ ਹੋਇਆਂ ਸਿੱਖਾਂ ਦੇ ਹੱਕਾਂ ਹਿੱਤਾਂ ਦੀ ਰਾਖੀ ਲਈ ਜਾਣੀ ਕਿ ਜਿਹੜੇ ਸਿੱਖ ਵੋਟਰ ਨੇਗੇ ਉਹਨਾਂ ਨੂੰ ਵੋਟ ਪਾ ਸਕਣ ਕਿਉਂਕਿ ਅਕਾਲੀ ਦਲ, ਬਾਦਲ, ਭਾਜਪਾ ਤੇ ਕਾਂਗਰਸ ਨਾਲੋਂ ਤਾਂ ਸਾਨੂੰ ਉਹੀ ਬਿਹਤਰ ਰਹੇਗਾ। ਇਹ ਇੱਕ ਚਿੰਤਨ ਦਾ ਵਿਸ਼ਾ। ਬਿਲਕੁਲ ਵੀਰ ਜੀ ਸਾਡੇ ਕੋਲ 1.5 ਮਿੰਟ ਰਹਿ ਗਿਆ। ਇੱਕ ਹੋਰ ਮੁੱਦੇ ਤੋਂ ਸਾਰੇ ਵਿਚਾਰ ਜਾਣਨਾ ਚਾਹਾਂਗੇ, ਤੁਹਾਡੇ ਕੋਲ ਐਕਚੁਅਲੀ ਜਾਣਕਾਰੀ ਲੈਣਾ ਚਾਹਾਂਗੇ। ਜਿਸ ਤਰ੍ਹਾਂ ਬਾਪੂ ਸੂਰਤ ਸਿੰਘ ਜੀ ਸੰਘਰਸ਼ ਹਜੇ ਤੱਕ ਜਾਰੀ ਹੈ, ਸਿੰਘਾਂ ਦੀ ਰਿਹਾਈ ਕੁਝ ਪੋਸੀਬਲ ਨਜ਼ਰ ਨਹੀਂ ਆ ਰਹੀ, ਪਰ ਸੁਣਨ ਦੇ ਵਿੱਚ ਆਇਆ ਕਿ ਇਸ ਸੰਬੰਧੀ ਸੰਘਰਸ਼ ਕਮੇਟੀ ਆਪਣੀਆਂ ਗ੍ਰਿਫਤਾਰੀਆਂ ਦੇਵੇਗੀ। ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਜਿਉਂ-ਜਿਉਂ ਹੁਣ ਇੱਧਰੋਂ ਤਪਸ਼ ਵੱਧ ਰਹੀ ਆ, ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ, ਸਾਡੇ ਆਗੂ ਨੇ, ਉਹ ਸੀਰੀਅਸ ਹੋਏ ਨੇ। ਇੱਕ ਤਾਂ ਇਹ ਸੀ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਬੜੀ ਨਿਰਾਸ਼ਤਾ ਫੈਲਾਤੀ ਸੀ, ਇਸ ਕਰਕੇ ਸਿੱਖ ਜਗਤ ਵਿੱਚ ਭਾਈ ਸੂਰਤ ਸਿੰਘ ਜਿਹੜੇ ਨੇ ਉਹਨਾਂ ਪ੍ਰਤੀ, ਉਹਨਾਂ ਦੇ ਸੰਘਰਸ਼ ਪ੍ਰਤੀ ਉਵੇਂ ਦਾ ਜਿਹੜਾ ਸੀ ਵੇਗ ਨਹੀਂ ਬਣ ਸਕਿਆ, ਪਰ ਹੁਣ ਬਣ ਰਿਹਾ। ਜਥੇਬੰਦੀਆਂ ਦੇ ਆਗੂਆਂ ਨੇ ਇਹ ਫੈਸਲਾ ਕੀਤਾ ਹੈਗਾ ਤੇ ਉੱਥੇ ਚੰਡੀਗੜ੍ਹ ਅਸੀਂ ਜਿਹੜਾ ਹੈਗਾ ਜਾ ਰਹੇ ਹੈਗੇ ਆ, ਇੱਥੋਂ ਫਤਿਹਗੜ੍ਹ ਸਾਹਿਬ ਤੋਂ ਤੁਰਨਾ ਔਰ ਉਹ ਗ੍ਰਿਫਤਾਰੀਆਂ ਦੇਣੀਆਂ ਲੱਗੀਆਂ ਕਿ ਜੇ ਉਹਨਾਂ ਨੂੰ ਨਹੀਂ ਛੱਡਣਾ ਜਾਂ ਬਾਪੂ ਸੂਰਤ ਸਿੰਘ ਦੀ ਗੱਲ ਨਹੀਂ ਸੁਣਨੀ ਫਿਰ ਸਾਨੂੰ ਵੀ ਗ੍ਰਿਫਤਾਰ ਕਰ ਲਓ। ਤੇ ਦੂਜੇ ਪਾਸੇ ਅੱਜ ਦੇ ਅਖਬਾਰਾਂ ਦੇ ਵਿੱਚ ਇਹ ਵੀ ਚਰਚਾ ਆਈ ਆ ਕਿ ਸੁਪਰੀਮ ਕੋਰਟ ਜਿਹੜੀ ਹੈਗੀ ਆ ਇੰਡੀਆ ਦੀ, ਉੱਥੇ ਇਹ ਗੱਲ ਆਖੀ ਗਈ ਆ ਕਿ ਜੇਲ੍ਹਾਂ ਤੇ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਜਿਹੜਾ ਭਾਰਤੀ ਮਨੁੱਖੀ ਅਧਿਕਾਰ ਕਮਿਸ਼ਨ ਆ ਕਿ ਉਹਦੇ ਨਾਲ ਗੱਲ ਕਰੋ ਕਿ ਮਨੁੱਖੀ ਅਧਿਕਾਰਾਂ ਦੇ ਨਾਂ ਦੇ ਉੱਤੇ ਇਹਨਾਂ ਬੰਦਿਆਂ ਨੂੰ ਜਿਹੜਾ ਉਹ ਰਿਹਾ ਕੀਤਾ ਜਾਵੇ। ਅਸਲ ਸਮੱਸਿਆ ਜਿਹੜੀ ਹੈਗੀ ਆ ਉਹ ਮਨੁੱਖੀ ਅਧਿਕਾਰਾਂ ਦੇ ਹਨਨ ਤੋਂ ਇਲਾਵਾ ਵੱਡੀ ਗੱਲ ਤਾਂ ਅਸੀਂ ਇਹ ਕਹਿਣ ਜਾ ਰਹੇ ਹਾਂ ਜਾਂ ਸਾਡਾ ਮੁੱਦਾ ਤਾਂ ਇਹ ਆ ਕਿ ਜਦੋਂ ਤੁਸੀਂ ਹੋਰ ਕੈਦੀਆਂ ਨੂੰ 8 ਸਾਲ ਬਾਅਦ ਜਾਂ 14 ਸਾਲ ਬਾਅਦ ਛੱਡ ਦਿੰਦੇ ਹੋ, ਜਿਹੜੇ ਸਿੱਖ ਸੰਘਰਸ਼ ਨਾਲ ਸੰਬੰਧਿਤ ਕੈਦੀ ਆ, ਕਿਸੇ ਨੂੰ 20 ਸਾਲ ਹੋ ਗਏ ਆ, ਕਿਸੇ ਨੂੰ 25 ਸਾਲ ਹੋ ਗਏ ਆ, ਉਹਨਾਂ ਨੂੰ ਤੁਸੀਂ ਜਿਹੜੀ ਹੈਗੀ ਡਿਸਕ੍ਰਿਮੀਨੇਸ਼ਨ ਕਰ ਰਹੇ ਹੋ ਔਰ ਵਿਤਕਰਾ ਕਰ ਰਹੇ ਆ, ਧੱਕਾ ਕਰ ਰਹੇ ਆ। ਗੱਲ ਤਾਂ ਅਸੀਂ ਉਹ ਕਹਿ ਰਹੇ ਨੇ ਇਹ ਇਕੱਲੇ ਸਾਨੂੰ ਹੋਰ ਸੁਪਰੀਮ ਕੋਰਟ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਵੀ ਉੱਥੇ ਨੂੰ ਸਿੱਖ ਭੱਜਦੇ ਆ ਵੀ ਸਾਨੂੰ ਹੱਕ ਮਿਲੂਗਾ ਕਿ ਨਹੀਂ, ਪਰ ਉਹਨਾਂ ਨੇ ਕਿਹਾ ਜੀ ਹੁਣ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਜਾਓ। ਸੋ ਇਸ ਸਾਰੇ ਜਿਹੜਾ ਸਾਨੂੰ ਚੱਲ ਰਿਹਾ ਹੈਗਾ ਸੰਘਰਸ਼, ਇਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮੁੱਦੇ ਉੱਤੇ ਹੋਰ ਜਿਹੜਾ ਹੈਗਾ ਜ਼ਿਆਦਾ ਤਿੱਖਾ ਸੰਘਰਸ਼ ਹੋਏਗਾ। ਔਰ ਥਾਂ ਥਾਂ ਦੇ ਉੱਤੇ ਜਿਹੜੀਆਂ ਸਿੱਖ ਨੌਜਵਾਨ ਜਥੇਬੰਦੀਆਂ ਨੇ ਉਹ ਵੀ ਹੁਣ ਲਾਮਬੰਦ ਹੋਣ ਲੱਗੀਆਂ ਨੇ। ਸਾਰੇ ਜਿਹੜੇ ਹੈਗੇ ਆਪਦੀ ਜ਼ਿੰਮੇਵਾਰੀ ਸੰਭਾਲ ਸਮਝਦੇ ਆ। ਮੈਂ ਸਮਝਦਾ ਹੈਗਾ ਕਿ 17 ਮਈ ਨੂੰ ਬਾਪੂ ਤਰਲੋਕ ਸਿੰਘ ਜੀ ਜਿਹੜੇ ਸ਼ਹੀਦ ਭਾਈ ਸਤਵੰਤ ਸਿੰਘ ਜੀ ਦੇ ਪਿਤਾ ਨੇ, ਉਹਨਾਂ ਦੀ ਭੋਗ ਆ। ਉਸ ਭੋਗ ਵਾਲੇ ਦਿਨ ਸਾਨੂੰ ਮਹਿਸੂਸ ਹੁੰਦਾ ਕਿ ਜਿਹੜੀਆਂ ਸਿੱਖ ਸੰਗਤਾਂ ਲੱਗੀਆਂ ਉੱਥੇ ਬਾਪੂ ਸੂਰਤ ਸਿੰਘ ਦੇ ਸੰਘਰਸ਼ ਬਾਰੇ ਵੀ
ਜਿਹੜੀ ਚਰਚਾ ਉਹ ਜ਼ਰੂਰ ਗੱਲ ਉੱਥੇ ਹੋਊਗੀ, ਕਿਉਂਕਿ ਉੱਥੇ ਸਾਰੇ ਪੰਥ ਨੇ ਇਕੱਠਾ ਹੋਣਾ ਜੀ। ਜੀ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਸਾਨੂੰ ਸਾਰੀ ਅਪਡੇਟ ਵੀ ਦਿੱਤੀ। ਇਸ 17 ਮਈ ਨੂੰ ਵੀ ਉਸ ਤੋਂ ਬਾਅਦ ਵੀ ਇਸ ਤਰ੍ਹਾਂ ਨਾਲ ਗੱਲਬਾਤ ਕਰਾਂਗੇ, ਉਸ ਬਾਰੇ ਵੀ ਗੱਲਬਾਤ ਕਰਾਂਗੇ। ਪਰ ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਰਿਹਾ ਵੀਰ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।